ਹੁਣ ਇਹ ਤਾਂ ਸਵਾਲ ਕੋਈ ਨਹੀਂ ਪੁੱਛਦਾ ਕਿ ਵੀ ਉਹ ਜਿਹੜੇ ਅਫਗਾਨ ਸਿੱਖ ਨੇ ਉਹ ਇੰਡੀਆ ਕਿਉਂ ਨਹੀਂ ਜਾਣਾ ਚਾਹੁੰਦੇ, ਉਹ ਅਮਰੀਕਾ ਕੈਨੇਡਾ ਕਿਉਂ ਜਾਣਾ ਚਾਹੁੰਦੇ ਨੇ। ਇੰਡੀਆ ਦੇ ਵਿੱਚ ਜੇ ਤੁਸੀਂ ਉੱਥੋਂ ਦੇ ਅਫਗਾਨ ਸਿੱਖਾਂ ਦਾ ਵੀ ਦੇਖੋ, ਜਿਹੜੇ ਗਏ ਵੀ 10-15 ਸਾਲ ਪਹਿਲਾਂ, ਅਜੇ ਤੱਕ ਉਹਨਾਂ ਨੂੰ ਕੋਈ ਪ੍ਰੋਪਰ ਕੋਈ ਕਾਰਡ ਨਹੀਂ ਨੇ, ਉਹਨਾਂ ਦੇ ਕੋਈ ਹਕੂਕ ਨਹੀਂ ਨੇ। ਔਰ ਸੀਏ ਵੇਲੇ ਇਹਨਾਂ ਨੇ ਵਰਤਿਆ ਕਿ ਜੀ ਅਸੀਂ ਕਿਉਂਕਿ ਇਹਦੇ ਨਾਲ ਬਾਕੀ ਜਿਹੜੇ ਨੇ ਉਹ ਮੁਸਲਮਾਨਾਂ ਨੂੰ ਅਸੀਂ ਬਾਹਰ ਰੱਖਿਆ, ਬਾਕੀ ਕੁਝ ਨਹੀਂ ਦਿੱਤਾ ਹੈ ਕਿਸੇ ਨੂੰ। ਸੋ ਇਹੀ ਕਾਰਨ ਆ, ਉਹ ਸਮਝਦੇ ਨੇ ਵੀ ਇੱਥੇ ਅਸੀਂ ਆਪਣੇ ਬੈਠੇ ਹਾਂ, ਬੇਸ਼ੱਕ ਇੱਥੋਂ ਜੇ ਨਿਕਲਣਾ ਹੈ ਤੇ ਵੀ ਸ਼ੁੱਡ ਗੋ ਟੂ ਏ ਬੈਟਰ ਪਲੇਸ। ਅਫਗਾਨਿਸਤਾਨ ਦੇ ਜਲਾਲਾਬਾਦ ਤੋਂ ਜਾਰੀ ਇਸ ਤਾਜ਼ਾ ਵੀਡੀਓ 'ਚ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉੱਥੋਂ ਦੇ ਹਿੰਦੂ ਤੇ ਸਿੱਖ ਪੂਰੀ ਤਰ੍ਹਾਂ ਮਹਿਫੂਜ਼ ਹਨ। ਗ੍ਰੰਥੀ ਭਾਈ ਜਸਬੀਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਮੁਲਕਾਂ ਦੀਆਂ ਹੋਰਨਾਂ ਸਿੱਖ ਜਥੇਬੰਦੀਆਂ ਤੇ ਅਫਗਾਨ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਅਫਵਾਹਾਂ ਫੈਲਾਏ ਜਾਣ ਦਾ ਵੀ ਦੋਸ਼ ਲਗਾਇਆ। ਅਫਗਾਨ ਸਿੱਖਾਂ ਨੇ ਖੁਦ ਨੂੰ ਤਾਲਿਬਾਨ ਤੋਂ ਅਸੁਰੱਖਿਅਤ ਦੱਸਿਆ ਸੀ ਕਿ ਅਸੀਂ ਮਹਿਫੂਜ਼ ਨਹੀਂ ਹਾਂ। ਉਸੇ ਦਿਨ ਇੱਕ ਹੋਰ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਉਹ ਲੁੱਟ ਖਸੁੱਟ ਦੀਆਂ ਕਾਰਵਾਈਆਂ ਕਰਕੇ ਸਹਿਮੇ ਹੋਏ ਨੇ, ਪਰ ਤਾਲਿਬਾਨ ਆਗੂਆਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਸੰਬੰਧੀ ਮੁੱਦੇ ਤੇ ਭਾਰਤੀ ਨਾ ਪੱਖੀ ਜਿਹੜਾ ਪ੍ਰੋਪੇਗੈਂਡਾ ਹੈ ਬੜੇ ਜ਼ੋਰਾਂ ਸ਼ੋਰਾਂ ਨਾਲ ਜਿਹੜਾ ਪ੍ਰਚਾਰਿਆ ਜਾ ਰਿਹਾ ਹੈ। ਸੋ ਇਸ ਸੰਬੰਧੀ ਅਫਗਾਨ ਸਿੱਖਾਂ ਨੇ ਆਪਣੀ ਜਿਹੜੀ ਪੋਜੀਸ਼ਨ ਹੈ ਉਹ ਦੱਸੀ ਹੈ ਅਤੇ ਹੋਰ ਵੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਕਿਉਂਕਿ ਇੱਕ ਕ੍ਰਾਈਸਿਸ ਦੀ ਸਿਚੁਏਸ਼ਨ ਹੈ, ਖਾਸ ਤੌਰ ਤੇ ਜਿਸ ਕਿਸਮ ਦਾ ਪ੍ਰੋਪੇਗੈਂਡਾ ਵੈਸਟਰਨ ਮੀਡੀਆ 'ਚ ਵੀ, ਭਾਰਤੀ ਮੀਡੀਆ 'ਚ ਖਾਸ ਤੌਰ ਤੇ, ਔਰ ਸਿੱਖ ਹਲਕਿਆਂ ਦੇ ਹਵਾਲੇ ਨਾਲ ਕਈ ਕੰਟਰਾਡਿਕਟਰੀ ਰਿਪੋਰਟਸ ਆ ਰਹੀਆਂ ਨੇ ਸਾਰੇ ਪਾਸਿਓਂ। ਔਰ ਮਨਜਿੰਦਰ ਸਿਰਸਾ ਜਿਹਨੇ ਕਸ਼ਮੀਰ ਵਾਦੀ ਦੇ ਵਿੱਚ ਜਾ ਕੇ ਵੀ ਜਿਸ ਕਿਸਮ ਦੀ ਨਫ਼ਰਤ ਫੈਲਾਈ, ਈਵਨ ਕਸ਼ਮੀਰੀ ਸਿੱਖਾਂ ਦੇ ਨੁਮਾਇੰਦਿਆਂ ਨੇ ਪਬਲਿਕਲੀ ਇਹ ਕਿਹਾ ਸੀ ਕਿ ਭਾਈ ਅਸੀਂ ਇੱਥੇ ਕਿਵੇਂ ਹੈਂਡਲ ਕਰਨੀ ਹੈ ਸਿਚੁਏਸ਼ਨ, ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ, ਔਰ ਇੱਥੇ ਆ ਕੇ ਜ਼ਹਿਰ ਨਾ ਫੈਲਾਓ, ਸਾਡਾ ਜੀਣਾ ਹਰਾਮ ਨਾ ਕਰੋ, ਸਾਡੇ ਲਈ ਮੁਸ਼ਕਲਾਂ ਪੈਦਾ ਨਾ ਕਰੋ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਮਾਮਲੇ 'ਚ ਅਸੀਂ ਦੇਖਿਆ ਕਿ ਇੱਕ ਪਾਸੇ ਜੇ ਇੰਨਾ ਹੀ ਅਫਗਾਨ ਸਿੱਖਾਂ ਜਾਂ ਹਿੰਦੂਆਂ ਦਾ ਭਾਰਤੀ ਹਕੂਮਤ ਨੂੰ ਫਿਕਰ ਸੀ ਤੇ ਉਹਨਾਂ ਦਾ ਐਂਬੈਸਡਰ ਔਰ ਸਾਰਾ ਅਮਲਾ ਫੈਲਾ ਕਾਬਲ ਔਰ ਦੂਸਰੇ ਸਾਰੇ ਗਜ਼ਨੀ ਔਰ ਜਲਾਲਾਬਾਦ ਕੌਂਸੂਲੇਟਸ ਦਾ ਜਹਾਜ਼ 'ਚ ਭਰ ਕੇ ਆਪਣੇ ਕੁੱਤੇ ਵੀ ਨਾਲ ਲੈ ਗਏ, ਸਨਿਫਰ ਡੌਗਸ ਵੀ। ਉਹਨਾਂ ਦਾ ਇਹ ਫਰਜ਼ ਬਣਦਾ ਸੀ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਕਿਹਾ, ਕਿ ਜਿਹੜਾ ਕੈਪਟਨ ਹੁੰਦਾ ਹੈ, ਜਦੋਂ ਅਸੀਂ ਸ਼ਿਪ ਦੀ ਗੱਲ ਕਰਦੇ ਹਾਂ, ਸਮੁੰਦਰੀ ਜਹਾਜ਼ ਦੀ, ਜਦੋਂ ਡੁੱਬ ਵੀ ਰਿਹਾ ਹੁੰਦਾ ਉਹ ਲਾਸਟ ਹੁੰਦਾ ਉਹਦੇ 'ਚ ਖੜਾ ਰਹਿੰਦਾ ਉਹ, ਤਾਂ ਕਿ ਹਰ ਇੱਕ ਨੂੰ ਸੇਫਲੀ ਕੱਢਿਆ ਜਾਏ। ਔਰ ਈਵਨ ਅਮਰੀਕਾ 'ਚ ਅੱਜ ਤੱਕ ਵੀ ਸੀਨ ਹੈ ਕਿ ਹੈਲੀਕਾਪਟਰ ਜਿਹੜਾ ਜਹਾਜ਼ ਸੀ, ਜਦੋਂ ਉਹ ਸ਼ਿਕਾਰ ਹੋਇਆ, ਉਹਦਾ ਇੰਜਨ ਫੇਲ ਹੋਇਆ ਔਰ ਬਜ਼ੁਰਗ ਉਹਨਾਂ ਦਾ ਪਾਇਲਟ ਜਿਹੜਾ ਐਕਸਪੀਰੀਅੰਸ ਸੀ ਉਹਨੇ ਕਿਵੇਂ ਪਾਣੀ ਦੇ ਵਿੱਚ ਉਤਾਰਿਆ, ਔਰ ਫਿਰ ਉਹ ਖੜਾ ਹੈ, ਹੁਣੇ ਹੀ ਪਿੱਛੇ ਉਹਦੀ ਡੈਥ ਹੋਈ, ਔਰ ਉਹਨੇ ਯਕੀਨੀ ਬਣਾਇਆ ਪਾਣੀ 'ਚ ਉਤਾਰਿਆ ਹੋਇਆ ਕਿ ਕਿਵੇਂ ਇੱਕ ਉਹ ਲਾਸਟ ਹੁੰਦਾ ਜਿਹੜਾ ਉਹਦੇ 'ਚੋਂ ਨਿਕਲਦਾ। ਵੀ ਤੁਸੀਂ ਜਿਹੜਾ ਅੱਜ ਹਕੂਮਤੀ ਲੈਵਲ 'ਤੇ ਜਾਂ ਉਹਨਾਂ ਦੇ ਦੁਮਛੱਲੇ ਜਿਹੜੇ ਅਫਗਾਨ ਹਿੰਦੂ ਸਿੱਖਾਂ ਦਾ ਬੜਾ ਫਿਕਰ ਕਰ ਰਹੇ ਨੇ, ਸਿੱਖਾਂ ਦਾ ਖਾਸ ਤੌਰ 'ਤੇ ਹੇਜ ਜਤਾ ਰਹੇ ਨੇ, ਵੀ ਤੁਸੀਂ ਤਾਂ ਆਪਣੇ ਉਹਨਾਂ ਚੂਹਿਆਂ ਦੀ ਤਰ੍ਹਾਂ ਦੌੜੇ ਹੋ। ਜਿਹੜਾ ਜਹਾਜ਼ ਡੁੱਬਣ ਵੇਲੇ ਸਭ ਤੋਂ ਪਹਿਲਾਂ ਉਹ ਜਹਾਜ਼ ਦੇ ਚੂਹੇ ਦੌੜਦੇ ਨੇ, ਕਿਉਂਕਿ ਸਮੁੰਦਰੀ ਜਹਾਜ਼ ਕਈ ਮਹੀਨੇ ਜਿਹੜੇ ਨੇ ਉਹ ਰਹਿੰਦੇ ਸੀ ਸਮੁੰਦਰ 'ਚ, ਔਰ ਖਾਣ ਪੀਣ ਦਾ ਸਮਾਨ ਹੁੰਦਾ ਸੀ, ਚੂਹੇ ਵੀ ਬੜੇ ਮੋਟੇ ਮੋਟੇ ਹੁੰਦੇ ਸੀ, ਉਹ ਸਭ ਤੋਂ ਪਹਿਲਾਂ ਪਾਣੀ 'ਚ ਛਾਲਾਂ ਮਾਰਦੇ ਨੇ। ਵੀ ਤੁਸੀਂ ਤਾਂ ਚੂਹਿਆਂ ਦੀ ਤਰ੍ਹਾਂ ਛਾਲਾਂ ਮਾਰੀਆਂ ਨੇ ਪਾਣੀ ਦੇ ਵਿੱਚ, ਔਰ ਹੁਣ ਤੁਸੀਂ ਉਹਨਾਂ ਦਾ ਫਿਕਰ ਬੜਾ ਕਰ ਰਹੇ ਹੋ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਥੋੜ੍ਹਾ ਬਹੁਤ ਦੇਖੋ, ਵੈਸੇ ਕਿਤੇ ਗੋਲੀ ਚੱਲੇ ਤੇ ਇੱਕ ਖੌਫ ਹੁੰਦਾ ਹੈ। ਫਿਰ ਜਿਸ ਕਿਸਮ ਦੇ ਵਰਤਾਰੇ 'ਚ ਪਹਿਲਾ ਖੌਫ ਤਾਂ ਇਹੀ ਸੀ ਕਿ ਕਾਬਲ ਦੇ ਵਿੱਚ ਗਿਆ ਗੱਚ ਲੜਾਈ ਹੋਏਗੀ, ਕਿਉਂਕਿ ਸਾਰੇ ਜਿਹੜੇ ਰਿਟਰੀਟ ਕਰ ਰਹੇ ਸੀ ਕਾਬਲ ਵਾਲੀ ਕਰ ਰਹੇ ਸੀ। ਔਰ ਇਹ ਚਲੋ ਇਸ ਗੱਲ ਦਾ ਸ਼ੁਕਰੀਆ ਹੈ, ਸ਼ੁਕਰਾਨਾ ਤਾਂ ਰੱਬ ਦਾ ਹੈ ਕਿ ਵਿਦਆਊਟ ਫਾਇਰਿੰਗ ਇਹ ਬੁਲਟ ਹੋਇਆ। ਫਿਰ ਅਸੀਂ ਇਹ ਦੇਖਿਆ ਕਿ ਭਾਈ ਸਿੱਖ ਜਿਹੜੇ ਨੇ ਉਹਨਾਂ ਨੇ ਗੁਰਦੁਆਰਾ ਕਰਤਾ ਪ੍ਰਵਾਨ ਕਾਬਲ 'ਚ, ਔਰ ਇੱਕ ਜਿਹੜੀ ਹੈ ਰਿਪੋਰਟ ਦੇ ਮੁਤਾਬਕ ਸ਼ਾਇਦ 260 ਕੇ ਕਿੰਨੇ ਟੋਟਲ ਨੰਬਰ, ਜਿਨ੍ਹਾਂ ਦੇ ਵਿੱਚ ਹਿੰਦੂ ਵੀ ਆ ਗਏ ਨੇ, ਔਰ ਉਹਨਾਂ 'ਚ ਉਹ ਹਿੰਦੂ ਨੇ ਜਿਹੜੇ ਅਦਰਵਾਈਜ਼ ਨੌਕਰੀਆਂ ਲਈ ਉੱਥੇ ਗਏ ਹੋਏ ਸੀ, ਉਹਨਾਂ ਨੂੰ ਵੀ ਇੰਡੀਅਨ ਐਮਬੈਸੀ ਨੇ, ਇੱਕ ਤਾਂ ਅਫਗਾਨੀ ਹਿੰਦੂ ਨੇ ਜਾਂ ਅਫਗਾਨੀ ਸਿੱਖ ਨੇ ਜਿਹੜੇ ਆਪਣੇ ਇਹਨਾਂ ਦੇ ਇੰਪਲੋਈ ਸੀ, ਉਹਨਾਂ ਨੂੰ ਵੀ ਉੱਥੇ ਛੱਡ ਆਏ, ਏਡੇ ਬਹਾਦਰ ਜਿਹੜੇ ਬਣੇ ਹੋਏ ਨੇ। ਔਰ
इस सारे दे चलदियां असीं देख रहे हैं कि भाई कन्फ्यूजन है, इहदे च कोई शक नहीं है। अफगान सिखां ने ਜਿਹੜੇ ਗੁਰਦੁਆਰਾ ਕਰਤਾ ਪ੍ਰਵਾਨ ਚ ਨੇ, ਜਿਨ੍ਹਾਂ ਦੀ ਇੱਕ ਵੀਡੀਓ ਕਲਿੱਪ BBC ਨੇ ਵੀ ਚਲਾਈ, ਉਹਨਾਂ ਦੀ ਪੰਜਾਬੀ ਸਰਵਿਸ ਨੇ, ਰਵਿੰਦਰ ਸਿੰਘ ਰੋਬਿਨ ਨੇ ਉਹਨੂੰ ਕੀਤਾ ਜਿਵੇਂ ਵੀ ਉਹਦੀ ਰਿਕਾਰਡਿੰਗ ਹੋਈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਖਾਸ ਤੌਰ 'ਤੇ ਯੂਨਾਈਟਿਡ ਸਿਕਸ ਆਰਗੇਨਾਈਜੇਸ਼ਨ ਨੂੰ ਕਿਹਾ ਕਿ ਭਾਈ ਸਾਨੂੰ ਅਮਰੀਕਾ ਕੈਨੇਡਾ ਲੈ ਜਾਓ। ਦੇਖੋ ਗੱਲ ਇਹ ਨਹੀਂ ਹੈ ਅੱਜ ਕਿਸੇ ਨੂੰ ਖਤਰਾ, ਬਹੁਤ ਵਾਰ ਕੱਲ੍ਹ ਨੂੰ ਕੀ ਹੋਏਗਾ, ਜਿਵੇਂ ਤਾਲਿਬਾਨ ਨੂੰ ਪ੍ਰਚਾਰਿਆ ਜਾ ਰਿਹਾ ਦੁਬਾਰਾ, ਔਰ ਜਿਹਨੂੰ ਈਵਨ ਅਮਰੀਕਾ ਬ੍ਰਿਟਿਸ਼ ਫੌਜ ਦੇ ਮੁਖੀ ਨੇ ਵੀ ਨਿੱਕ ਨੇ ਕਿਹਾ ਕਿ ਦੁਸ਼ਮਣ ਵਾਂਗ ਨਾ ਕਰੋ, ਅਦਰਵਾਈਜ਼ ਤੁਸੀਂ ਯੂ ਆਰ ਪੁਸ਼ਿੰਗ ਦੈਮ ਔਨ ਦਾ ਟੂ ਦਾ ਵਾਲ। ਲੇਕਿਨ ਖੌਫ ਤਾਂ ਭਰਪਾ ਹੁੰਦਾ, ਉਹ ਭਾਵੇਂ ਇਕੱਲਾ ਨਹੀਂ ਵੀ ਸਿੱਖ ਜਾਂ ਉੱਥੇ ਬੈਠੇ ਹਿੰਦੂਆਂ 'ਚ ਹੈ, ਆਮ ਅਫਗਾਨ ਕਿਸ ਹਾਲਤ 'ਚ ਨੇ। ਹਾਲਾਂਕਿ ਹੁਣ ਲਾਈਫ ਹੌਲੀ ਹੌਲੀ ਨਾਰਮਲ ਸ਼ੁਰੂ ਹੋਈ ਹੈ, ਦਫ਼ਤਰਾਂ 'ਚ ਕੰਮ ਹੋਣਾ ਸ਼ੁਰੂ ਹੋਇਆ, ਉਹਨਾਂ ਨੇ ਆਮ ਮੁਆਫੀ ਤੋਂ ਬਾਅਦ ਇਹ ਹੁਣ ਦੇਖਣਾ ਵੀ, ਅਸੀਂ ਵੀ ਓਬਜ਼ਰਵ ਕਰ ਰਹੇ ਹਾਂ, ਅਸੀਂ ਕੋਈ ਬਲਾਈਂਡ ਸਪੋਰਟਰ ਨਹੀਂ ਹੈ ਕਿ ਭਾਈ ਅਸੀਂ ਜੋ ਗਲਤ ਕੰਮ ਨੇ ਜਾਂ ਉਹਨਾਂ ਨੂੰ, ਪਰ ਅਸੀਂ ਇੱਕ ਗੱਲ ਦੀ ਜਿਹਨੂੰ ਤੁਸੀਂ ਦੇਖਦੇ ਹੋ ਕਿ ਓਬਜੈਕਟਿਵਲੀ ਕਿਸੇ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨਾ, ਇੱਕ ਹੈ ਵੀ ਤੁਸੀਂ ਆਪਣੇ ਮਨ 'ਚ ਹੀ ਬਾਇਸ ਬਣਾਇਆ ਹੋਇਆ। ਸੋ ਦੋਨੋਂ ਤਰ੍ਹਾਂ ਦੇ ਸਿਗਨਲ ਨੇ, ਇੱਕ ਖੌਫ ਹੈ ਉਹ ਨਿਕਲਣਾ ਵੀ। ਹੁਣ ਇਹ ਤਾਂ ਸਵਾਲ ਕੋਈ ਨਹੀਂ ਪੁੱਛਦਾ ਕਿ ਵੀ ਉਹ ਜਿਹੜੇ ਅਫਗਾਨ ਸਿੱਖ ਨੇ ਉਹ ਇੰਡੀਆ ਕਿਉਂ ਨਹੀਂ ਜਾਣਾ ਚਾਹੁੰਦੇ, ਉਹ ਅਮਰੀਕਾ ਕੈਨੇਡਾ ਕਿਉਂ ਜਾਣਾ ਚਾਹੁੰਦੇ ਨੇ। ਜ਼ਾਹਰ ਹੈ ਕਿ ਇੰਡੀਆ ਦੇ ਵਿੱਚ ਜੇ ਤੁਸੀਂ ਉੱਥੋਂ ਦੇ ਅਫਗਾਨ ਸਿੱਖਾਂ ਦਾ ਵੀ ਦੇਖੋ, ਜਿਹੜੇ ਗਏ ਵੀ 10-15 ਸਾਲ ਪਹਿਲਾਂ, ਅਜੇ ਤੱਕ ਉਹਨਾਂ ਨੂੰ ਕੋਈ ਪ੍ਰੋਪਰ ਕੋਈ ਕਾਰਡ ਨਹੀਂ ਨੇ, ਉਹਨਾਂ ਦੇ ਕੋਈ ਹਕੂਕ ਨਹੀਂ ਨੇ, ਔਰ CAA ਵੇਲੇ ਇਹਨਾਂ ਨੇ ਵਰਤਿਆ ਕਿ ਜੀ ਅਸੀਂ ਕਿਉਂਕਿ ਇਹਦੇ ਨਾਲ ਬਾਕੀ ਜਿਹੜੇ ਨੇ ਉਹ ਮੁਸਲਮਾਨਾਂ ਨੂੰ ਅਸੀਂ ਬਾਹਰ ਰੱਖਿਆ, ਬਾਕੀ ਕੁਝ ਨਹੀਂ ਦਿੱਤਾ ਹੈ ਕਿਸੇ ਨੂੰ। ਸੋ ਇਹੀ ਕਾਰਨ ਹੈ, ਉਹ ਸਮਝਦੇ ਨੇ ਵੀ ਇੱਥੇ ਅਸੀਂ ਆਪਣੇ ਬੈਠੇ ਹਾਂ, ਬੇਸ਼ੱਕ ਇੱਥੋਂ ਜੇ ਨਿਕਲਣਾ ਹੈ ਤੇ ਵੀ ਸ਼ੁੱਡ ਗੋ ਟੂ ਏ ਬੈਟਰ ਪਲੇਸ ਦੈਨ ਅਸੀਂ ਇੱਕ ਗੁਲਾਮੀ 'ਚੋਂ ਨਿਕਲ ਕੇ, ਜਿਹਨੂੰ ਇਹ ਗੁਲਾਮੀ ਬਣਾ ਰਹੇ ਨੇ, ਜੇ ਉਹਨਾਂ ਦਾ ਜ਼ੁਲਮ ਹੁੰਦਾ ਤੇ ਅਸੀਂ ਦੂਸਰੇ ਜ਼ੁਲਮ ਵਾਲੀ ਥਾਂ 'ਤੇ ਕਿਉਂ ਜਾਈਏ। ਹਾਲਾਂਕਿ ਇਸ ਦੇ ਉੱਤੇ ਇੱਕ ਰਿਪੋਰਟ ਜਿਹੜੀ ਕਿ ਸਾਡੀ TV 84 ਦੀ ਦਿੱਲੀ ਟੀਮ ਨੇ ਗੁਰਦੁਆਰਾ ਸਾਹਿਬ ਜਿਹੜਾ ਗਜ਼ਨੀ 'ਚ ਹੈ, ਉਹਨਾਂ ਦੇ ਜਨਰਲ ਸੈਕਟਰੀ ਸੂਰਬੀਰ ਸਿੰਘ ਜਿਹੜੇ ਹੁਣ ਕਾਬਲ ਪਹੁੰਚੇ ਹੋਏ ਨੇ, ਉਹਨਾਂ ਦੇ ਨਾਲ ਕੀਤੀ ਹੈ, ਔਰ 9:30 ਤੋਂ 10 ਦੇ ਪੀਰੀਅਡ 'ਚ 18-19 ਮਿੰਟ ਦੀ ਰਿਪੋਰਟ ਹੈ। ਉਹ ਦਿਖਾਣਗੇ, ਉਹ ਸਾਡਾ ਨਜ਼ਰੀਆ ਨਹੀਂ ਹੈ, ਪਰ ਅਸੀਂ ਫਿਰ ਵੀ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਗਰਾਊਂਡ ਰਿਪੋਰਟਿੰਗ ਵੀ ਹੋਏ, ਉਹਦੇ 'ਚ ਉਹਨਾਂ ਦੇ ਅੱਗੇ ਉਹਨਾਂ ਦੇ ਸੋਰਸ ਕੀ ਨੇ ਜਾਂ ਉਹਨਾਂ ਨੂੰ ਕੀ ਫੀਡ ਕੀਤਾ ਹੋਇਆ। ਪਰ ਇੱਕ ਗੱਲ ਜ਼ਾਹਰ ਹੈ, ਐਫਰਟ ਜ਼ਰੂਰ ਹੋ ਰਿਹਾ, ਉਹ ਭਾਰਤ ਨਹੀਂ ਜਾਣਾ ਚਾਹੁੰਦੇ, ਉਹ ਲਾਸਟ ਆਪਸ਼ਨ ਦੇ ਤੌਰ ਤੇ ਭਾਵੇਂ ਉਹਨਾਂ ਨੂੰ ਉੱਥੋਂ ਚੁੱਕ ਕੇ ਲੈ ਜਾਣ, ਉਹਨਾਂ ਨੂੰ ਫਿਰ ਪੋਰਟਰੇ ਕਰਨ ਦੇ ਲਈ ਕਿ ਵੀ ਨੈਗੇਟਿਵਿਟੀ, ਉਹ ਅਮਰੀਕਾ ਕੈਨੇਡਾ ਆਉਣਾ ਚਾਹੁੰਦੇ ਨੇ। ਪਰ ਇਨ ਦਾ ਮੀਨ ਟਾਈਮ ਜਦੋਂ ਕਿ ਅਸੀਂ ਇੱਕ ਸਟੇਟਮੈਂਟ, ਔਰ ਅੱਜ ਦੇ ਪੰਜਾਬੀ ਅਜੀਤ ਜਲੰਧਰ 'ਚ ਲੱਗੀ ਹੈ, ਔਰ ਇਹ ਅਫਗਾਨੀ ਸਿੱਖਾਂ ਨੇ ਖੁਦ ਨੂੰ ਦੱਸਿਆ ਮਹਿਫੂਜ਼, ਇਹ ਅਜੀਤ ਦੀ ਰਿਪੋਰਟ, ਸੁਰਿੰਦਰ ਕੋਛੜ, ਅੰਮ੍ਰਿਤਸਰ ਡੇਟਲਾਈਨ। ਤਾਲਿਬਾਨ ਦੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਤੇ ਕਬਜ਼ੇ ਤੋਂ ਬਾਅਦ ਅਫਗਾਨ ਸਿੱਖ ਭਾਈਚਾਰੇ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਅੱਜ ਚੌਥੀ ਵੀਡੀਓ ਜਾਰੀ ਕੀਤੀ ਗਈ ਹੈ, 4th। ਅਫਗਾਨਿਸਤਾਨ ਦੇ ਜਲਾਲਾਬਾਦ ਤੋਂ ਜਾਰੀ ਇਸ ਤਾਜ਼ਾ ਵੀਡੀਓ 'ਚ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉੱਥੋਂ ਦੇ ਹਿੰਦੂ ਤੇ ਸਿੱਖ ਪੂਰੀ ਤਰ੍ਹਾਂ ਮਹਿਫੂਜ਼ ਹਨ। ਗ੍ਰੰਥੀ ਭਾਈ ਜਸਬੀਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਮੁਲਕਾਂ ਦੀਆਂ ਹੋਰਨਾਂ ਸਿੱਖ ਜਥੇਬੰਦੀਆਂ ਤੇ ਅਫਗਾਨ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਅਫਵਾਹਾਂ ਫੈਲਾਏ ਜਾਣ ਦਾ ਵੀ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਜੀ ਇਹ ਰਿਊਮਰ, ਸਿਰਸੇ ਦਾ ਖਾਸ ਨਾਂ ਲਿਆ ਉਹਨਾਂ ਨੇ। ਦੱਸਣਯੋਗ ਹੈ ਕਿ ਕਾਬਲ ਤੇ ਕਬਜ਼ੇ ਦੇ ਤੁਰੰਤ ਬਾਅਦ ਅਫਗਾਨ ਸਿੱਖਾਂ ਨੇ ਖੁਦ ਨੂੰ ਤਾਲਿਬਾਨ ਤੋਂ ਅਸੁਰੱਖਿਅਤ ਦੱਸਿਆ ਸੀ ਕਿ ਅਸੀਂ ਮਹਿਫੂਜ਼ ਨਹੀਂ ਹਾਂ। ਉਸੇ ਦਿਨ ਇੱਕ ਹੋਰ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਉਹ ਲੁੱਟ ਖਸੁੱਟ ਦੀਆਂ ਕਾਰਵਾਈਆਂ ਕਰਕੇ ਸਹਿਮੇ ਹੋਏ ਨੇ, ਪਰ ਤਾਲਿਬਾਨ ਆਗੂਆਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ। ਇਸ ਦੇ ਅਗਲੇ ਦਿਨ ਇੱਕ ਵਾਰ ਫਿਰ ਅਫਗਾਨਿਸਤਾਨ ਦੇ ਗੁਰਦੁਆਰਾ ਕਰਤਾ ਪ੍ਰਵਾਨ ਤੋਂ ਸਿੱਖਾਂ ਨੇ ਆਪਣੇ ਆਪ ਨੂੰ ਅਸੁਰੱਖਿਅਤ ਦੱਸਿਆ ਸੀ। ਹੁਣ ਜਾਰੀ ਕੀਤੀ ਵੀਡੀਓ 'ਚ ਇੱਕ ਵਾਰ ਫਿਰ ਖੁਦ ਨੂੰ ਤੇ ਆਪਣੇ ਕਾਰੋਬਾਰਾਂ ਨੂੰ ਮਹਿਫੂਜ਼ ਦੱਸਿਆ। ਹੁਣ ਇਹ ਜਿਹੜਾ ਦੇਖੋ ਸਿਚੁਏਸ਼ਨ, ਜਦੋਂ ਤੁਸੀਂ ਕ੍ਰਾਈਸਿਸ, ਮੈਂ ਵੀ 80s ਦਾ ਪੀਰੀਅਡ ਪੰਜਾਬ 'ਚ ਹੁੰਦੇ ਆ, 70s ਦੇ ਅਖੀਰ 'ਚ ਵੀ ਦੇਖਿਆ ਹੋਇਆ, ਜਦੋਂ ਇੱਕ ਫੀਅਰ ਹੁੰਦਾ, ਇੱਕ ਰਿਊਮਰ ਵੀ ਚੱਲ ਰਹੀ ਹੁੰਦੀ ਕਿ ਪੈ ਗਈ ਪੁਲਿਸ, ਪੈ ਗਈ, ਉਹਨੂੰ ਪੈ ਗਈ, ਉਹਨੂੰ ਵੀ ਲੈ ਗਈ, ਇਹਨੂੰ ਵੀ ਲੈ ਗਈ, ਉਹੀ ਖਬਰ ਅੱਗੇ ਘੁੰਮ ਰਹੀ ਹੁੰਦੀ ਹੈ।
ਮੁੜ ਕੇ ਇਹ ਪਤਾ ਲੱਗਦਾ ਕਿ ਪੁਲਿਸ ਉੱਥੋਂ ਦੀ ਲੰਘੀ ਜ਼ਰੂਰ ਸੀ ਪਰ ਉਹ ਅਗਲੇ ਪਿੰਡ ਪਏ ਨੇ, ਇੱਥੇ ਨਹੀਂ ਪਈ। ਹੁਣ ਇਹੀ ਹਾਲ ਇਸ ਵੇਲੇ, ਕਿਉਂਕਿ ਉੱਥੇ ਜਿਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ ਉਹਦੇ 'ਚ ਹਰ ਕੋਈ ਜਿਹੜਾ ਹੈ ਕਿਤੇ ਨਾ ਕਿਤੇ ਉਹ ਖੌਫਜ਼ਦਾ ਜ਼ਰੂਰ ਹੈ। ਔਰ ਈਵਨ ਇਸ ਮੁੱਦੇ ਦੇ ਉੱਤੇ ਕਿ ਭਾਈ ਉਹ ਕਿਉਂ ਨਹੀਂ ਉੱਥੇ ਜਾਣਾ ਚਾਹੁੰਦੇ, ਈਵਨ ਇੰਡੀਆ ਪੰਜਾਬ ਸਪੈਕਟਰਮ ਦੀ ਵੀ ਇੱਕ ਨਿਊਜ਼ ਇਹਦੇ 'ਤੇ ਹੈ ਕਿ ਅਫਗਾਨਿਸਤਾਨ ਦੇ ਬਹੁਤੇ ਸਿੱਖ ਕੈਨੇਡਾ ਤੇ ਅਮਰੀਕਾ 'ਚ ਸੈਟਲ ਹੋਣਾ ਚਾਹੁੰਦੇ ਨੇ, ਭਾਰਤ 'ਚ ਨਹੀਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਗੁਰਦੁਆਰਿਆਂ ਦੇ ਵਿੱਚ ਸਿੱਖ ਮਹਿਫੂਜ਼ ਨੇ, ਲੋਕਲ ਭਾਈਚਾਰਾ ਵੀ। ਹਾਲਾਂ ਗੁਰਦੁਆਰਾ ਕਰਤਾ ਪ੍ਰਵਾਨ ਦੇ ਹਵਾਲੇ ਨਾਲ ਸੀ ਕਿ ਤਾਲਿਬਾਨਾਂ ਦੇ ਨੁਮਾਇੰਦੇ ਉਹਨਾਂ ਦੇ ਕੋਲ ਆਏ ਔਰ ਉਹਨਾਂ ਨੇ ਪਰਸਨਲ ਨੰਬਰ ਦਿੱਤੇ। ਹੁਣ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਤੋਂ ਇਲਾਵਾ ਵੀ ਜਿਹੜਾ ਲੋਕਲ ਭਾਈਚਾਰੇ ਦੇ ਲੋਕ ਉਹਨਾਂ ਕੋਲ ਆਏ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਮਹਿਫੂਜ਼ ਹੋ ਔਰ ਸਾਨੂੰ ਇਹ ਦੱਸੋ। ਔਰ ਇਹ ਵੀ ਸਾਹਮਣੇ ਆਇਆ ਕਿ ਹੁਣ ਜਿਹੜੇ 2 ਸਿੱਖ ਮੈਂਬਰ ਪਾਰਲੀਮੈਂਟ ਜਿਨ੍ਹਾਂ ਦਾ ਜ਼ਿਕਰ ਅਕਸਰ ਹੁੰਦਾ ਹੈ ਔਰ ਉਹਨਾਂ ਦੇ ਵਿੱਚ ਇੱਕ ਬੀਬੀ ਅਨਾਰਕਲੀ ਕੌਰ ਜਿਹੜੀ ਮੈਂਬਰ ਪਾਰਲੀਮੈਂਟ ਉਹਨਾਂ ਦੇ, ਔਰ ਦੂਸਰੇ ਜਿਹੜੇ ਨਰਿੰਦਰ ਸਿੰਘ ਪਿਛਲੇ ਦਿਨਾਂ 'ਚ ਉਹ ਜਲਾਲਾਬਾਦ 'ਚ ਮਾਰੇ ਗਏ ਸੀ, ਮੈਂ ਉਹਨਾਂ ਦੇ ਨਾਂ ਦੇਖ ਰਿਹਾ ਕਿ ਵੀ ਉਹ ਵੀ ਮਹਿਫੂਜ਼ ਨੇ। ਇਹਦੇ 'ਚ ਉਹਨਾਂ ਨੇ ਇਸ ਸਟੋਰੀ ਦੇ ਵਿੱਚ ਇਹ ਕਿਹਾ ਕਿ ਉਹ ਦੋਨੋਂ ਹੀ ਜਿਹੜੇ ਨੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਮਹਿਫੂਜ਼ ਥਾਵਾਂ 'ਤੇ ਉਹ ਨੇ। ਗੁਰਦੁਆਰਾ ਕਰਤਾ ਪ੍ਰਵਾਨ 'ਚ ਵੀ ਜਿਹੜੇ ਆ ਉਹ ਮਹਿਫੂਜ਼ ਨੇ ਸਿੱਖ ਇਸ ਵੇਲੇ। ਔਰ ਅਮਰੀਕਾ 'ਚ ਵੀ ਯੂਨਾਈਟਿਡ ਸਿੱਖਸ ਵੱਲੋਂ ਐਫਰਟ ਕੀਤਾ ਜਾ ਰਿਹਾ ਹੈ। ਇੱਥੇ ਹਿਕਸਵਿਲ ਕਿਉਂਕਿ ਅਫਗਾਨੀ ਸਿੱਖ ਕਮਿਊਨਿਟੀ ਕਾਫੀ ਵੱਡੀ ਤਾਦਾਦ 'ਚ ਹੈ, ਗੁਰਦੁਆਰਾ ਸਾਹਿਬ ਵੀ ਆ ਉਹਨਾਂ ਦਾ ਐਸਟੈਬਲਿਸ਼ਡ, ਉਹਨਾਂ ਦੇ ਕਰਤਾ ਧਰਤਾ ਜਿਹੜੇ ਨੇ ਉਹਨਾਂ ਨਾਲ ਯੂਨਾਈਟਿਡ ਸਿੱਖਸ ਦੇ ਨੁਮਾਇੰਦਿਆਂ ਨੇ ਮੁਲਾਕਾਤ ਵੀ ਕੀਤੀ ਹੈ ਕੱਲ੍ਹ ਕਿ ਵੀ ਉਹ ਕਿਵੇਂ ਫੈਸਿਲੀਟੇਟ ਕਰ ਸਕਦੇ ਨੇ। ਔਰ ਇਹਦੇ 'ਚ ਅਮਰੀਕਨ ਸਿੱਖਾਂ ਵੱਲੋਂ ਹਰ ਕਿਸਮ ਦਾ ਜਿਹੜਾ ਹੈ ਉਹ ਕੋਆਪਰੇਸ਼ਨ, ਕਿਉਂਕਿ ਜੇ ਤੁਸੀਂ ਚਾਰਟਰਡ ਫਲਾਈਟ ਕਰਕੇ ਵੀ ਉਹਨਾਂ ਨੂੰ ਲਿਆਉਂਦੇ ਹੋ, ਪਹਿਲਾਂ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹਨਾਂ ਦੀ ਐਕਸੈਪਟੈਂਸ ਉਹਦੇ ਲਈ ਅਮਰੀਕਨ ਸਟੇਟ ਡਿਪਾਰਟਮੈਂਟ ਵੀ ਜਿਹੜਾ ਉਹ ਕੋਆਪਰੇਟ ਕਰ ਰਿਹਾ ਹੈ। ਉਹਨਾਂ ਦੇ ਜਿਹੜੇ ਨੇ ਜਿਹੜੇ ਵੀ ਉਹਨਾਂ ਨਾਲ ਰਿਲੇਟਡ ਡੇਟਾ ਹੈ ਉਹ ਲੈ ਕੇ, ਕਿਉਂਕਿ ਦੇਖੋ ਅਮਰੀਕਨਾਂ ਨੂੰ ਵੀ ਜਾਂ ਯੂਰਪ ਨੂੰ ਵੀ ਇਹ ਫੀਅਰ ਹੈ ਕਿ ਇਹ ਨਾ ਹੋਏ ਕਿ ਇਹ ਇਸ ਐਵੈਕੂਏਸ਼ਨ ਦੇ ਬਹਾਨੇ ਦਹਿਸ਼ਤਗਰਦ ਇਹਨਾਂ ਮੁਲਕਾਂ 'ਚ ਆ ਜਾਣ, ਕਿਉਂਕਿ ਇਹ ਨਹੀਂ ਹੈ ਕਿ ਜੋ ਉੱਥੋਂ ਤੁਸੀਂ ਇਕੱਠੇ ਹੋਏ ਨੇ ਜਹਾਜ਼ ਭਰਿਆ ਤੇ ਤੁਸੀਂ ਤੋਰ ਲਿਆ। ਪਰ ਜਿਵੇਂ ਜਿੰਨੀ ਕੁ ਰਿਪੋਰਟ ਸਾਡੇ ਕੋਲ ਹੈ ਔਰ ਅਸੀਂ ਹਮਦਰਦੀ ਰੱਖਦੇ ਹਾਂ, ਅਸੀਂ ਸਮਝਦੇ ਹਾਂ ਕਿ ਭਾਈ ਜੇ ਉਹਨਾਂ ਦੇ ਕੋਲ ਅਪਰਚੁਨਿਟੀ ਹੁੰਦੀ ਹੈ, ਵੈਸੇ ਜੇ ਨਾ ਵੀ ਕ੍ਰਾਈਸਿਸ ਹੋਏ ਜਿਵੇਂ ਅਫਗਾਨਿਸਤਾਨ ਦਾ ਕ੍ਰਾਈਸਿਸ ਹੈ, ਜਿਹੜਾ ਭਾਰਤ ਬੜਾ ਲੱਗਾ ਹੋਇਆ ਉੱਥੇ ਜਾ ਕੇ ਕੋਈ ਦਿੱਲੀ ਖਲੋ ਕੇ ਆਵਾਜ਼ ਦੇ ਨਾ ਵੀ ਗ੍ਰੀਨ ਕਾਰਡ ਮਿਲਣਾ ਅਮਰੀਕਾ ਦਾ, ਚੜ੍ਹ ਜਾਓ, ਕੱਲਾ ਮੋਦੀ ਉੱਥੇ ਰਹਿ ਜਾਏ ਜਾਂ ਮੋਦੀ ਸਭ ਤੋਂ ਪਹਿਲਾਂ ਚੜ੍ਹਿਆ ਹੋਏ, ਬਾਕੀ ਜਿਹੜੇ ਮਗਰ ਹੋਣ ਕਿ ਵੀ ਕੋਈ ਗੱਲ ਨਹੀਂ ਆ ਜਾਣ, ਸਾਰਾ ਮੁਲਕ ਖਾਲੀ ਹੋਇਆ, ਉੱਥੇ ਜਿਹੜੇ ਨੇ ਉੱਲੂ ਬੋਲਣ। ਸੋ ਮਤਲਬ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਵੇਲੇ ਕ੍ਰਾਈਸਿਸ ਹੈ। ਅਸੀਂ ਸਿੰਪੈਥਾਈਜ਼ ਵੀ ਕਰਦੇ ਹਾਂ ਔਰ ਅਸੀਂ ਯੂਨਾਈਟਿਡ ਸਿੱਖਸ ਖਾਸ ਤੌਰ 'ਤੇ ਔਰ ਕੈਨੇਡਾ ਦੇ ਵਿੱਚ ਜੇ ਉਹਨਾਂ ਨੇ ਜਸਟਿਨ ਟਰੂਡੋ ਨੇ ਕਿਹਾ ਵੀ 20,000 ਤੋਂ ਜ਼ਿਆਦਾ ਉਹਨਾਂ ਨੇ ਅਕਮੋਡੇਟ ਕਰਨ ਦੀ, ਔਰ ਬਾਕੀ ਵੀ ਮੁਲਕਾਂ ਦੇ ਵਿੱਚ ਈਵਨ ਗ੍ਰੀਸ ਔਰ ਟਰਕੀ ਦੇ ਪ੍ਰੈਜ਼ੀਡੈਂਟ ਔਰ ਗ੍ਰੀਸ ਦੇ ਪ੍ਰਾਈਮ ਮਿਨਿਸਟਰ ਦੀ ਮੁਲਾਕਾਤ ਹੋਈ ਹੈ, ਕਿਉਂਕਿ ਜਿਹੜੇ ਔਨ ਗਰਾਊਂਡ ਰੈਫਿਊਜੀ ਨਿਕਲ ਰਹੇ ਨੇ ਉਹਨਾਂ ਨੇ ਟਰਕੀ 'ਚ ਆਉਣਾ, ਪਹਿਲਾਂ ਉੱਥੋਂ ਗ੍ਰੀਸ 'ਚ ਵੜਨਾ ਯੂਰਪ ਦੇ ਵਿੱਚ ਵੜਨ ਤੋਂ ਪਹਿਲਾਂ। ਤੇ ਉਹ ਆਲਰੇਡੀ ਜਿਹੜਾ ਹੈ ਉਹ ਟਰਕੀ ਦੇ ਵਿੱਚ ਪਹਿਲਾਂ ਵੀ ਜਦੋਂ ਕ੍ਰਾਈਸਿਸ ਸੀਰੀਆ ਔਰ ਮਿਡਲ ਈਸਟ 'ਚ ਹੋਇਆ ਉਹਨਾਂ ਮੁਲਕਾਂ 'ਚ, ਹਾਲਾਂ ਟਰਕੀ ਔਰ ਗ੍ਰੀਸ ਜਿਹੜੇ ਸਾਈਪਰਸ ਦੇ ਮਾਮਲੇ 'ਚ ਜਿਹਨੂੰ ਕਹਿੰਦੇ ਨੇ ਐਟ ਈਚ ਅਦਰਸ ਥਰੋਟ ਨੇ, ਲੇਕਿਨ ਇਸ ਮੁੱਦੇ ਨੂੰ ਅਫਗਾਨਿਸਤਾਨ ਦੇ ਰਿਫਿਊਜੀ ਕ੍ਰਾਈਸਿਸ ਨੂੰ ਉਹ ਹਿਊਮੈਨਿਟੇਰੀਅਨ ਲੈਵਲ ਦੇ ਉੱਤੇ ਮਿਲ ਕੇ ਜਿਹੜਾ ਗੱਲਬਾਤ ਵੀ ਕਰ ਰਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।